ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰੀਦੀ ਹੈ, ਉੱਥੇ ਹੀ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸਾਡੇ ਨਾਲ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਖਬਰਾਂ ਦਾ ਕਰਦੇ ਹਾਂ ਜੀ ਰੁੱਖ। ਸਭ ਤੋਂ ਪਹਿਲਾਂ ਜੇਕਰ ਗੱਲ ਕਰ ਲਈਏ ਆਪਾਂ ਧਰਮਿੰਦਰ ਦਿਓਲ ਦੀ। ਧਰਮਿੰਦਰ ਹੋਣਾ ਦੇ ਬੀਤੇ ਦਿਨੀ ਇੱਕ ਖਬਰ ਵਾਇਰਲ ਹੁੰਦੀ ਹੈ ਜਦੋਂ ਹਸਪਤਾਲ 'ਚ ਦਾਖਲ ਸੀ ਕਿ ਉਹ ਚੱਲ ਵਸੇ ਨੇ। ਉਹ ਖਬਰ ਇੰਨਾ ਤੂਲ ਫੜ ਜਾਂਦੀ ਹੈ, ਇੱਕ ਤਾਂ ਉਹ ਚਿਹਰਾ ਵੀ ਨਸ਼ਰ ਕਰਦੀ ਹੈ ਕਿਸ ਤਰੀਕੇ ਦੇ ਨਾਲ ਲੋਕ ਵਿਊ ਬਟੋਰਨ ਖਾਤਰ ਇਹੋ ਜਿਹੀਆਂ ਹਰਕਤਾਂ ਕਰਦੇ ਨੇ। ਦੂਸਰੇ ਪਾਸੇ ਉਹਨਾਂ ਦੇ ਪਰਿਵਾਰ ਨੇ ਵੀ ਖਾਸੀ ਇਸ ਗੱਲ ਨੂੰ ਲੈ ਕੇ ਨਾਰਾਜ਼ਗੀ ਦਿਖਾਈ। ਪਰ ਹੁਣ ਕਹਿੰਦੇ 99 ਸਾਲ ਦੀ ਉਮਰ ਦੇ ਵਿੱਚ ਆਖਿਰਕਾਰ ਧਰਮਿੰਦਰ ਹੋਣਾ ਦਾ ਨਿਧਨ ਹੋ ਗਿਆ ਜੀ। ਕੀ ਕਹੋਗੇ ਇਸ ਸਾਰੇ ਦੇ ਵਿੱਚ, ਜੇ ਇਹਨਾਂ ਦੇ ਕਰੀਅਰ ਤੇ ਮੋਟੀ ਝਾਤ ਮਾਰਨੀ ਹੋਵੇ, ਇਹਨਾਂ ਨੇ ਕਿੱਥੇ ਕਿੱਥੇ ਲੱਕ ਅਜ਼ਮਾਇਆ ਤੇ ਕਿੰਨਾ ਕੁ ਕੰਮ ਆਇਆ? ਦੇਖੋ, ਜੇ ਆਪਾਂ ਇਹਨਾਂ ਦੇ ਕਰੀਅਰ ਦੀ ਗੱਲ ਕਰਨੀ ਹੋਵੇ ਤਾਂ ਕਰੀਅਰ ਤਾਂ ਬਹੁਤ ਲੰਬਾ ਹੋ ਗਿਆ। ਸਹੀ ਕਿਹਾ ਤੁਸੀਂ। 99 ਸਾਲ ਦੇ ਹੋ ਕੇ ਅੱਜ ਉਹਨਾਂ ਦੀ ਡੈਥ ਹੋਈ ਹੈ। ਸੋ ਅੱਜ ਦੁਪਹਿਰ 1 ਵਜੇ ਉਹਨਾਂ ਦੇ ਪਰਿਵਾਰ ਨੇ ਜਿਹੜੀ ਖਬਰ ਹੈ ਜਨਤਕ ਕੀਤੀ ਕਿ ਉਹਨਾਂ ਦੀ ਡੈਥ ਹੋ ਚੁੱਕੀ ਹੈ। ਉਹਨਾਂ ਦੇ ਘਰ ਜਿਹੜਾ ਬੰਬੇ ਦੇ ਵਿੱਚ ਉਹਨਾਂ ਦਾ ਘਰ ਹੈ, ਉੱਥੇ ਜਿਹੜੀ ਐਂਬੂਲੈਂਸ ਹੈ ਉਹ ਪਹੁੰਚੀ ਸੀਗੀ। ਉਸ ਤੋਂ ਬਾਅਦ ਸ਼ਮਸ਼ਾਨ ਘਾਟ ਅੱਜ ਹੀ ਉਹਨਾਂ ਦਾ ਜਿਹੜਾ ਆਪਾਂ ਕਹਿ ਲਈਏ ਕਿ ਅੰਤਮ ਸੰਸਕਾਰ ਕੀਤਾ ਗਿਆ ਹੈਗਾ ਤੇ ਵਿਰਲੇ ਪਾਰਲੇ ਸ਼ਮਸ਼ਾਨ ਘਾਟ ਹੈਗਾ, ਉੱਥੇ ਕੀਤਾ ਗਿਆ ਹੈਗਾ। ਸ਼ਮਸ਼ਾਨ ਘਾਟ ਦੇ ਵਿੱਚ ਅੱਜ ਕਈ ਸਾਰੀ ਸੈਲੀਬ੍ਰਿਟੀਜ਼ ਦੇਖੇ ਗਏ। ਸਲਮਾਨ ਖਾਨ, ਅਮਿਤਾਭ ਬੱਚਨ, ਹੋਰ ਵੀ ਕਈ ਸਾਰੇ ਸੀਗੇ। ਤਕਰੀਬਨ 3 ਵਜੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਹੈਗਾ ਤੇ 12 ਨਵੰਬਰ ਨੂੰ ਤਾਂ ਦੇਖੋ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਸੀ ਜਦੋਂ ਇਹ ਸਾਰਾ ਕੁਛ ਹੋਇਆ ਸੀਗਾ। ਪਰ ਉਸ ਤੋਂ ਪਹਿਲਾਂ ਮਤਲਬ ਉਹ ਤਾਂ ਸੀਗਾ ਹੀ ਕਿ ਝੂਠੀਆਂ ਖਬਰਾਂ ਉਹਨਾਂ ਦੇ ਬਾਰੇ ਚਲਾਈਆਂ ਗਈਆਂ। ਉਹਨਾਂ ਨੂੰ ਦੇਖੋ ਕਈ ਸਾਰੇ ਨਾਂ ਦਿੱਤੇ ਗਏ। ਹੀ ਮੈਨ ਆਫ ਬਾਲੀਵੁੱਡ ਵੀ ਕਿਹਾ ਗਿਆ। ਇਸ ਤੋਂ ਇਲਾਵੇ ਕਹਿ ਲਈਏ ਕਿ ਪਹਿਲਾ ਇਸ ਕਿਸਮ ਦਾ ਐਕਟਰ ਉਹਨਾਂ ਨੂੰ ਬਾਲੀਵੁੱਡ ਦਾ ਦੱਸਿਆ ਗਿਆ ਜਿਹਦੀ ਮਾਚੋ ਬੋਡੀ ਸੀ ਤੇ ਬਹੁਤ ਉਹਨਾਂ ਨੂੰ ਮਤਲਬ ਹੈਂਡਸਮ ਮੈਨ ਆਫ ਬਾਲੀਵੁੱਡ ਵੀ ਕਿਹਾ ਗਿਆ। ਕਈ ਸਾਰਾ ਕੁਛ ਸੀਗਾ ਤੇ ਇਸ ਤੋਂ ਇਲਾਵਾ ਉਹਨਾਂ ਤੇ ਇਹ ਵੀ ਆਰੋਪ ਕਿਹਾ ਜਾਂਦਾ ਸੀਗਾ ਕਿ ਉਹਨਾਂ ਨੂੰ ਨੱਚਣਾ ਨਹੀਂ ਆਉਂਦਾ। ਲੇਕਿਨ ਜਿਹੜਾ ਯਮਲਾ ਪਗਲਾ ਦਵਾਨਾ ਜਿਹੜਾ ਗਾਣਾ ਸੀਗਾ ਉਸ ਗਾਣੇ ਤੇ ਉੱਥੇ ਰੱਖਦੇ ਵੀ ਨਜ਼ਰ ਆਏ। ਬਹੁਤ ਸਾਰੀਆਂ ਫਿਲਮਾਂ ਕੀਤੀਆਂ। ਤਕਰੀਬਨ ਇਹ ਮੰਨਿਆ ਜਾਂਦਾ ਹੈਗਾ ਕਿ ਛੋਟੀਆਂ ਵੱਡੀਆਂ 250 ਤੋਂ ਵੱਧ ਫਿਲਮਾਂ ਉਹਨਾਂ ਨੇ ਕੀਤੀਆਂ। ਛੋਟੀਆਂ ਵੱਡੀਆਂ ਮੈਂ ਕਹਿ ਰਿਹਾਗਾ ਜਿਹਦੇ 'ਚ ਕਈ ਸਾਰੀਆਂ ਟੈਲੀ ਫਿਲਮਾਂ ਵੀ ਹੋ ਗਈਆਂ, ਛੋਟੀ ਸ਼ੋਰਟ ਮੂਵੀਜ਼ ਵੀ ਹੋ ਗਈਆਂ, ਫੁੱਲ ਫੀਚਰ ਲੈਂਥ ਫਿਲਮਾਂ ਵੀ ਹੋ ਗਈਆਂ। ਬਾਕੀ ਫਿਰ ਉਹਨਾਂ ਦਾ ਜਿਹੜਾ ਹਿਮਾ ਮਾਲਿਨੀ ਨਾਲ ਵਿਆਹ ਹੈ, ਧਰਮ ਬਦਲ ਕੇ ਜਿਹੜਾ ਉਹਨਾਂ ਨੇ ਵਿਆਹ ਕੀਤਾ ਮੁਸਲਮਾਨ ਬਣ ਕੇ, ਉਹ ਵੀ ਮਤਲਬ ਕਾਫੀ ਚਰਚਾ ਦਾ ਵਿਸ਼ਾ ਰਿਹਾ ਸੀਗਾ। ਉਹ ਪਹਿਲਾਂ ਤੋਂ ਮੈਰਿਡ ਸੀਗੇ ਲੇਕਿਨ ਉਹਨਾਂ ਨੇ ਆਪਣਾ ਨਵਾਂ ਵਿਆਹ ਕਰਨ ਵਾਸਤੇ ਉਹਨਾਂ ਨੇ ਆਪਣਾ ਧਰਮ ਬਦਲਿਆ। ਤਾਂ ਇਹ ਮਤਲਬ ਉਹਨਾਂ ਦੀ ਕਾਫੀ ਲੰਬੀ ਜ਼ਿੰਦਗੀ ਰਹੀ ਹੈ ਤੇ ਪੰਜਾਬ ਦੇ ਛੋਟੇ ਜਿਹੇ ਪਿੰਡ ਨਸਰਾਲੀ 'ਚ ਉਹਨਾਂ ਦਾ ਜਨਮ ਹੋਇਆ ਸੀਗਾ ਤੇ ਉਹ ਉਹਨਾਂ ਦੇ ਜਿਹੜੇ ਫਾਦਰ ਸੀਗੇ ਉਹ ਸਰਕਾਰੀ ਸਕੂਲ ਦੇ ਹੈਡਮਾਸਟਰ ਸੀ ਤੇ 10ਵੀਂ ਕਲਾਸ 'ਚ ਉਹਨਾਂ ਨੇ ਦਲੀਪ ਕੁਮਾਰ ਦੀ ਫਿਲਮ ਦੇਖੀ ਸੀਗੀ। ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਉਹ ਵੀ ਹਿੰਦੀ ਸਿਨੇਮਾ 'ਚ ਜਾਣ, ਐਕਟਿੰਗ ਕਰਨ। ਉਹਨਾਂ ਨੇ ਮਤਲਬ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਮਾੜਾ ਮੋਟਾ, ਪਰ ਉਹ ਜ਼ਿਆਦਾਤਰ ਆਪਾਂ ਨੂੰ ਪਤਾ ਕਿ ਬਾਲੀਵੁੱਡ ਦੇ ਸਟਾਰ ਰਹੇ ਤੇ ਸ਼ੋਲੇ ਜਿਹੜੀ ਫਿਲਮ ਸੀ ਉਹ ਤਾਂ ਉਹਨਾਂ ਦੀ ਕਈ ਸਾਲਾਂ ਤੱਕ ਮਤਲਬ ਹਿੱਟ ਰਹੀ। ਬਹੁਤ ਸਾਰੇ ਤੁਸੀਂ ਡਾਇਲੋਗ ਬਸੰਤੀਨ ਕੁੱਤੋਂ ਕੇ ਆਗੇ ਮਤਨਾਸ ਟਾਈਪ ਬਹੁਤ ਸਾਰੀਆਂ ਮਤਲਬ ਤੁਹਾਨੂੰ ਵੀ ਯਾਦ ਹੋਣਗੀਆਂ, ਸਾਨੂੰ ਵੀ ਬਹੁਤ ਸਾਰੀਆਂ ਯਾਦ ਨੇ। ਤਾਂ ਉਹ ਉਸ ਕਿਸਮ ਦੇ ਡਾਇਲੋਗ ਉਹਨਾਂ ਦੇ ਰਹੇ ਵੀ। ਉਹਨਾਂ ਦੇ ਫੈਨਸ ਵੀ ਰਹੇ, ਹੇਟਰਸ ਵੀ ਰਹੇ। ਰਾਜਨੀਤੀ 'ਚ ਵੀ ਉਹਨਾਂ ਨੇ ਹੱਥ ਆਪਣਾ ਅਜਮਾਇਆ। ਉਹ ਉੱਦਾਂ ਕਾਂਗਰਸੀਆਂ ਦੇ ਵੀ ਨੇੜੇ ਰਹੇ ਲੇਕਿਨ BJP ਤੋਂ ਉਹ ਫਿਰ ਬੀਕਾਨੇਰ ਤੋਂ ਸਾਂਸਦ ਬਣੇ। ਰਾਜਸਥਾਨ ਦੀ ਬੀਕਾਨੇਰ ਸੀਟ ਹੈ, ਉੱਥੇ ਜੀ ਮਤਲਬ ਜਾਟ ਜਿਹੜੀ ਆਬਾਦੀ ਹੈ ਉਹ ਬੇਸਿਕਲੀ ਜੱਟ ਜਾਟ ਇੱਕੋ ਉਸ 'ਚ ਉਹ ਮੰਨਦੇ ਹੁੰਦੇ ਸੀਗੇ ਤੇ ਬੀਕਾਨੇਰ ਤੋਂ ਸਾਂਸਦ ਰਹੇ। ਬਾਅਦ 'ਚ ਫਿਰ ਉਹਨਾਂ ਦਾ ਇੱਕ ਵਾਰ ਉਹਨਾਂ ਸਾਂਸਦ ਹੀ ਕਰਕੇ ਉਹਨਾਂ ਨੇ ਛੱਡਤਾ ਪੋਲੀਟਿਕਸ 'ਚ। ਮਤਲਬ ਜਿਸ ਕਿਸਮ ਦਾ ਸਨੀ ਦਿਓਲ ਸਾਂਸਦ ਸੀ ਉਸੇ ਕਿਸਮ ਦਾ ਉਹਦਾ ਫਾਦਰ ਯਾਨੀ ਕਿ ਧਰਮਿੰਦਰ ਸਾਂਸਦ ਸੀ। ਯਾਨੀ ਕਿ ਪੋਲੀਟਿਕਸ 'ਚ ਉਹ ਸਿਰਫ ਆਪਾਂ ਕਹਿ ਲਈਏ ਕਿ ਥੋੜ੍ਹਾ ਬਹੁਤ ਹੀ ਐਕਟਿਵ ਦਿਖੇ। ਕੋਈ ਕੰਮ ਲੋਕਾਂ ਦਾ ਜ਼ਿਆਦਾ ਕੀਤਾ ਨਹੀਂ, ਨਾ ਕੋਈ ਉਸ ਹਿਸਾਬ ਦਾ ਕੋਈ ਉਹਨਾਂ ਦੀ ਕੋਈ ਪ੍ਰੈਜੈਂਸ ਰਹੀ ਪੋਲੀਟਿਕਸ 'ਚ। ਉਹਨਾਂ ਦੀ ਜਿਹੜੀ ਵਾਈਫ ਹੈ ਹਿਮਾ ਮਾਲਿਨੀ,
ਉਹਨਾਂ ਨੇ ਫਿਰ ਮਥੁਰਾ ਤੋਂ 2 ਵਾਰ, ਪਿਛਲੇ 2 ਵਾਰ ਦੀ ਉਹ ਸੰਸਦ ਨੇ ਬੀਜੇਪੀ ਤੋਂ ਹੀ, ਬੀਜੇਪੀ 'ਚ ਉਹਨਾਂ ਦਾ ਪੋਲੀਟੀਕਲ ਸਫਰ ਹੈ। ਕਿਸਾਨ ਅੰਦੋਲਨ ਦੌਰਾਨ ਉਹਨਾਂ ਦੀ ਜਿਹੜੀ ਚੁੱਪੀ ਰਹੀ, ਉਹਨੂੰ ਜੀ। ਲੈ ਕੇ ਕਈ ਸਾਰੇ ਸਵਾਲ ਵੀ ਉੱਠੇ। ਦੇਖੋ, ਇੱਕ ਸਟਾਰ ਹੁੰਦਾ ਗਾ, ਉਹਦਾ ਜੀ ਇੱਕ ਜੀ। ਆਪਣਾ ਔਰਾ ਹੁੰਦਾ ਗਾ, ਉਹਦੇ ਮਤਲਬ ਕਈ ਚੀਜ਼ਾਂ ਉਹਦੀਆਂ ਪ੍ਰਭਾਵਿਤ ਵੀ ਕਰਦੀਆਂ ਨੇ ਲੋਕਾਂ ਨੂੰ, ਤੇ ਕਈ ਜੀ ਉਹਦੀਆਂ ਮਾੜੀਆਂ ਚੀਜ਼ਾਂ ਵੀ ਹੁੰਦੀਆਂ ਨੇ। ਤੇ ਉਹ ਧਰਮਿੰਦਰ ਜਿੰਨਾ ਨਰਮ ਸੀਗਾ, ਉਹਨੂੰ ਮਤਲਬ ਨਰਮ ਬੰਦਾ ਉਹ ਬਾਲੀਵੁੱਡ ਵੀ ਕਿਹਾ ਗਿਆ, ਓਨਾ ਹੀ ਉਹ ਮਤਲਬ ਉਹਨੇ ਕੋਈ ਸਟੈਂਡ ਨਹੀਂ ਲਿਆ ਕੌਮ ਵਾਸਤੇ, ਆਪਣੇ ਪੰਜਾਬ ਵਾਸਤੇ। ਉਸ ਕਿਸਮ ਦਾ ਉਹਦਾ ਕੋਈ ਸਟੈਂਡ ਦਿਖਿਆ ਨਹੀਂ। ਫਿਰ ਇਸ ਕਰਕੇ ਲੋਕਾਂ ਨੇ ਕ੍ਰਿਟੀਸਾਈਜ਼ ਵੀ ਕੀਤਾ ਕਿ ਯਾਰ ਤੂੰ ਇੰਨਾ ਵੱਡਾ ਬੰਦਾ ਬਣ ਗਿਆ, ਤੈਨੂੰ ਘੱਟੋ ਘੱਟ ਕਿਸਾਨ ਅੰਦੋਲਨ ਦੌਰਾਨ ਜਾਂ ਪੰਜਾਬ ਦੇ ਵਿੱਚ ਜਦੋਂ 90s ਦੇ ਵਿੱਚ ਫਿਰ ਫੇਕ ਐਨਕਾਊਂਟਰਸ ਹੋ ਰਹੇ ਸੀਗੇ, ਉਦੋਂ ਘੱਟੋ ਘੱਟ ਮਾੜਾ ਮੋਟਾ ਕੁਛ ਤਾਂ ਉਹ ਕਰਦਾ, ਕੋਈ ਤਾਂ ਸਟੈਂਡ ਲੈਂਦੇ ਹੋ। ਤਾਂ ਇਸ ਕਰਕੇ ਮਤਲਬ ਕ੍ਰਿਟਿਸਿਜ਼ਮ ਵੀ ਉਹਨਾਂ ਦੇ ਪੱਲੇ ਰਿਹਾ। ਬੀਜੇਪੀ ਪਾਰਟੀ ਜੁਆਇਨ ਕੀਤੀ, ਉਸ ਕਰਕੇ ਵੀ ਉਹਨਾਂ ਦਾ ਇੱਕ ਕ੍ਰਿਟਿਸਿਜ਼ਮ ਰਹਿੰਦਾ ਹੈਗਾ। ਤੇ ਪੋਲੀਟਿਕਸ ਕੁਛ ਨਹੀਂ ਕਰ ਪਾਏ, ਉਹਦੇ ਕਰਕੇ ਵੀ ਇੱਕ ਕ੍ਰਿਟਿਸਿਜ਼ਮ ਰਹਿੰਦਾ ਹੈਗਾ। ਤਾਂ ਇਹ ਕੁਛ ਚੀਜ਼ਾਂ ਨੇ ਜਿਹੜੇ ਉਹ ਨਾਲ ਲੈ ਕੇ ਜਾਣਗੇ। ਮਤਲਬ ਹੀਮੈਨ ਦਾ ਟੈਗ ਵੀ ਲੈ ਕੇ ਜਾਣਗੇ, ਤਾਂ ਫਿਰ ਮਤਲਬ ਆਪਣੀ ਕੌਮ ਵਾਸਤੇ ਕੁਛ ਨਾ ਕਰ ਪਾਉਣ ਦਾ ਟੈਗ ਵੀ ਉਹ ਨਾਲ ਹੀ ਲੈ ਕੇ ਜਾਣਗੇ। ਤੇ ਚਲੋ, ਅੱਜ ਉਹਨਾਂ ਦੀ ਡੈਥ ਹੋਈ ਹੈ, ਤਾਂ ਜੇ ਉਹ ਉਸ ਹਿਸਾਬ ਦਾ ਆਪਾਂ ਨੂੰ ਗੱਲ ਕਰਨੀ ਹੋਵੇ ਤਾਂ ਪਿਛਲੇ 50 ਸਾਲ ਦਾ ਨੋ ਡਾਊਟ ਬਾਲੀਵੁੱਡ ਦਾ ਇੱਕ ਵੱਡਾ ਸਤਾਰਾ ਸੀ ਉਹ, ਤੇ ਸੁਪਰ ਸਟਾਰ, ਮਤਲਬ ਹੈਂਡਸਮ ਮੈਨ, ਹੀ ਮੈਨ, ਜੋ ਕੁਛ ਵੀ ਆਪਾਂ ਕਹੀਏ, ਤੇ ਬਹੁਤ ਪ੍ਰਭਾਵਸ਼ਾਲੀ ਐਕਟਰ ਅੱਜ ਆਪਣੇ ਆਪਾਂ ਕਹਿ ਸਕਦੇ ਹਾਂ ਕਿ ਜੀਵਨ ਨੂੰ ਛੱਡ ਕੇ, ਸੰਸਾਰਿਕ ਦੁਨੀਆ ਨੂੰ ਛੱਡ ਕੇ ਚਲੇ ਗਏ ਨੇ। ਜੀ। ਇਸ ਤੋਂ ਅਗਲੀਆਂ ਖਬਰਾਂ ਵੱਲ ਚੱਲਦੇ ਹਾਂ ਤਾਂ ਹੁਣ ਪੋਲੀਟੀਕਲ ਖਬਰ ਤੇ ਪਾਇਓ ਚਾਨਣਾ। ਕਰਨਾਟਕ ਦੇ ਵਿੱਚ ਸੀਐਮ ਬਦਲਣ ਦੀਆਂ ਅਟਕਲਾਂ ਚੱਲ ਰਹੀਆਂ ਨੇ। ਵੈਸੇ ਖਾਸ ਤੌਰ ਤੇ ਜਿੱਥੇ ਜਿੱਥੇ ਕਾਂਗਰਸ ਦੀ ਸਰਕਾਰ ਹੁੰਦੀ ਹੈ, ਉੱਥੇ 5 ਸਾਲ ਦੇ ਵਿੱਚ ਇਹੋ ਜਿਹਾ ਰੌਲਾ ਪੈਣਾ ਜਿਵੇਂ ਰਿਵਾਜ ਹੀ ਬਣ ਗਿਆ ਹੋਵੇ। ਇੱਥੇ ਹੁਣ ਕਰਨਾਟਕ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਕੌਣ ਹੁਣ ਸੀਐਮ ਬਣਨ ਦੀ ਦੌੜ ਦੇ ਵਿੱਚ ਹੈ, ਤੇ ਇਹ ਅਟਕਲਾਂ ਸ਼ੁਰੂ ਕਿਵੇਂ ਹੋਈਆਂ? ਭਾਜਪਾ ਵੀ ਇਸ ਤੇ ਮਜ਼ੇ ਲੈ ਰਹੀ ਹੈ ਕਾਂਗਰਸ ਦੇ। ਦੇਖੋ, 2.5 ਸਾਲ ਹੋਏ ਨੇ, 2.5 ਸਾਲ ਦੇ ਸਰਕਾਰ ਬਣੇ ਨੂੰ ਕਰਨਾਟਕਾ 'ਚ। ਉਸ ਤੋਂ ਬਾਅਦ ਹੀ ਉੱਥੇ ਇਹ ਰੌਲਾ ਪੈਣਾ ਸ਼ੁਰੂ ਹੋ ਗਿਆ। 20 ਨਵੰਬਰ ਨੂੰ ਉੱਥੇ 2.5 ਸਾਲ ਹੋਏ ਨੇ। ਰੌਲਾ ਕੀ ਹੈ? ਰੌਲਾ ਇਹ ਹੈ ਕਿ ਜਿਹੜੇ ਮੌਕੇ ਦੇ ਮੁੱਖ ਮੰਤਰੀ ਨੇ ਤੇ ਮੌਕੇ ਦੇ ਡਿਪਟੀ ਚੀਫ ਮਿਨਿਸਟਰ ਨੇ, ਜਿਹੜੇ ਕਿ ਕਾਂਗਰਸ, ਕਰਨਾਟਕਾ ਕਾਂਗਰਸ ਦੇ ਅਧਿਅਕਸ਼ ਵੀ ਹੈਗੇ ਆ, ਉਹਨਾਂ ਦੋਨਾਂ ਵਿਚਕਾਰ ਰੌਲਾ ਹੈਗਾ। ਸਿੱਧਾਰਮਈਆ ਮੁੱਖ ਮੰਤਰੀ ਨੇ ਤੇ ਡੀਕੇ ਸ਼ਿਵ ਕੁਮਾਰ ਚਾਹੁੰਦੇ ਨੇ ਕਿ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾਵੇ, ਕਿਉਂਕਿ ਉਹਨਾਂ ਦੀ ਵਜ੍ਹਾ ਕਰਕੇ ਹੀ ਉੱਥੇ ਕਾਂਗਰਸ ਦੀ ਸਰਕਾਰ ਬਣੀ ਸੀ। ਇੱਕ ਤਾਂ ਇਹ ਰੌਲਾ ਹੋ ਗਿਆ, ਪਰ ਵਿੱਚੋਂ ਇਹ ਵੀ ਨਿਕਲ ਕੇ ਆ ਰਿਹਾ ਹੈਗਾ ਕਿ ਜਿਹੜੇ ਕਾਂਗਰਸ ਦੇ ਅਧਿਅਕਸ਼ ਨੇ, ਜੇ ਖੜਗੇ ਸਾਹਿਬ, ਮੱਲਿਕਾਰਜੁਨ ਖੜਗੇ, ਉਹ ਵੀ ਚਾਹੁੰਦੇ ਨੇ ਕਿ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਕਰਨਾਟਕਾ ਦੇ ਵਿੱਚ, ਤੇ ਉਹ ਵੀ ਉਸ ਰੇਸ 'ਚ ਹੈਗੇ ਆ। ਉਹਨਾਂ ਤੋਂ ਪੱਤਰਕਾਰਾਂ ਨੂੰ ਪੁੱਛਿਆ ਸੀਗਾ ਕਿ ਦੱਸੋ ਜੀ ਕਰਨਾਟਕਾ ਦਾ ਅਗਲਾ ਸੀਐਮ ਕੌਣ ਹੋਊਗਾ, ਤੇ ਉਹ ਕਹਿੰਦੇ ਉਹ ਤਾਂ ਹਾਈ ਕਮਾਨ ਦੱਸਣਗੇ। ਹੁਣ ਕਾਂਗਰਸ ਅਧਿਅਕਸ਼ ਤੋਂ ਵੱਡਾ ਕੌਣ ਹਾਈ ਕਮਾਨ ਹੋ ਸਕਦਾ ਗਾ? ਠੀਕ ਹੈ, ਮੱਲਿਕਾਰਜੁਨ ਖੜਗੇ ਤੋਂ ਕੌਣ ਵੱਡਾ ਹਾਈ ਕਮਾਨ ਹੋਊਗਾ? ਉਹ ਤਾਂ ਅਧਿਅਕਸ਼ ਨੇ। ਫਿਰ ਉਹਨਾਂ ਨੇ ਕਿਹਾ ਕਿ ਹਾਈ ਕਮਾਨ ਦੱਸੂਗਾ, ਯਾਨੀ ਕਿ ਉਹਨਾਂ ਦੇ ਵਿੱਚ ਵੀ ਇੱਕ ਚਾਹਤ ਹੈ, ਤੇ ਇਹ ਖਬਰ ਮਤਲਬ ਫੈਲਾਈ ਵੀ ਜਾ ਰਹੀ ਹੈ। ਜਿਹੜੀ ਬੀਜੇਪੀ ਹੈ ਉਹ ਇਸ ਚੀਜ਼ ਦੇ ਮਜ਼ੇ ਵੀ ਲੈ ਰਹੀ ਹੈ ਕਿ ਦੇਖੋ, ਕਾਂਗਰਸ ਦੇ ਅਧਿਅਕਸ਼ ਨੂੰ ਇਹ ਕਹਿਣਾ ਪੈ ਰਿਹਾ ਹੈਗਾ ਕਿ ਕਰਨਾਟਕਾ ਦੇ ਸੀਐਮ ਕੌਣ ਹੋਣਗੇ, ਇਹਦਾ ਜਿਹੜਾ ਫੈਸਲਾ ਹੈ ਉਹ ਹਾਈ ਕਮਾਨ ਕਰੂਗੀ। ਉਹਨਾਂ ਤੋਂ ਵੱਡਾ ਹਾਈ ਕਮਾਨ ਕੌਣ ਹੋਊਗਾ? ਤਾਂ ਇਹ ਸਹੀ ਕਹਿ ਰਹੇ ਹੋ ਤੁਸੀਂ, ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਹੁੰਦੀ ਹੈ, ਉੱਥੇ ਉੱਥੇ ਇਹ ਗੜਬੜ ਹੁੰਦੀ ਹੈ, ਤੇ ਉਹ ਗੜਬੜ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਇਸ ਮੌਕੇ ਤੇ। ਕਿ ਪਹਿਲਾਂ ਪੰਜਾਬ 'ਚ ਵੀ ਦੇਖਣ ਨੂੰ ਮਿਲਿਆ, ਤੇ ਤੇਲੰਗਾਨਾ ਵਿੱਚ ਵੀ ਰੌਲਾ ਪੈ ਰਿਹਾ ਹੈਗਾ। ਇਹ ਮਤਲਬ ਸਰਕਾਰ ਬਣੇ ਨਾ ਬਣੇ, ਲੇਕਿਨ ਮੁੱਖ ਮੰਤਰੀ ਬਹੁਤ ਸਾਰੇ ਇਹਨਾਂ ਦੇ ਬਣ ਜਾਂਦੇ ਨੇ, ਤੇ ਮੁੱਖ ਮੰਤਰੀਆਂ ਦਾ ਹੁਣ ਰੌਲਾ ਕਰਨਾਟਕਾ ਦੇ ਵਿੱਚ ਵੀ ਇਹਨਾਂ ਦਾ ਚੱਲ ਰਿਹਾ ਹੈਗਾ। ਜੀ। ਇਹ ਰੌਲੇ ਇਸ ਤਰੀਕੇ ਦੇ ਨਾਲ ਹੀ ਇਹਨਾਂ ਦੇ ਚੱਲਣੇ ਆਮ ਗੱਲ ਹੈ। ਇਸ ਤੋਂ ਅੱਗੇ ਜੇਕਰ ਆਪਾਂ ਅਗਲੀ ਖਬਰ ਵੱਲ ਵਧੀਏ ਤਾਂ ਅੱਜ ਦੇਸ਼ ਨੂੰ 53ਵਾਂ CJI ਚੀਫ ਜਸਟਿਸ ਆਫ ਇੰਡੀਆ ਮਿਲਿਆ ਹੈ ਜੀ, ਜਸਟਿਸ ਸੂਰਿਆਕਾਂਤ ਦੇ ਰੂਪ ਦੇ ਵਿੱਚ। ਹਾਂਜੀ, ਅੱਜ 53ਵੇਂ ਤੁਸੀਂ ਕਹਿ ਸਕਦੇ ਹੋ 53rd ਚੀਫ ਜਸਟਿਸ ਆਫ ਇੰਡੀਆ ਵਜੋਂ ਸੂਰਿਆਕਾਂਤ ਨੇ ਸ਼ਪਥ ਲਿੱਤੀ ਹੈ। ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਵਕੀਲ ਵੀ ਸੀਗੇ, ਉਸ ਤੋਂ ਬਾਅਦ ਜੱਜ ਵੀ ਬਣੇ। ਜੱਜ ਫਿਰ ਉਹ ਹਿਮਾਚਲ ਪ੍ਰਦੇਸ਼ ਦੇ ਵੀ ਰਹੇ। ਉੱਥੇ ਉਹ ਹਿਮਾਚਲ ਦਾ ਜਿਹੜਾ ਹਾਈ ਕੋਰਟ ਹੈ ਉਹਦੇ ਚੀਫ ਜਸਟਿਸ ਵੀ ਰਹੇ ਉਹ। ਫਿਰ ਬਾਅਦ 'ਚ ਸੁਪਰੀਮ ਕੋਰਟ ਚਲੇ ਗਏ ਸੀਗੇ, ਤੇ ਸੁਪਰੀਮ ਕੋਰਟ 'ਚ ਹੁਣ ਉਹਨਾਂ ਨੂੰ CJI ਨਿਯੁਕਤ ਕੀਤਾ ਗਿਆ ਹੈ, ਚੀਫ ਜਸਟਿਸ ਆਫ ਇੰਡੀਆ ਬਣਾਇਆ ਗਿਆ ਹੈਗਾ।
ਦੇਖੋ ਸੂਰਿਆਕਾਂਤ ਦੀ ਨੇ ਜਿਨ੍ਹਾਂ ਨੂੰ ਰਿਪਲੇਸ ਕੀਤਾ ਉਹ ਬੀ ਆਰ ਗਵਈ ਸਾਹਿਬ ਹੈਗੇ ਆ। ਉਹਨਾਂ ਦਾ ਐਕਸਪੀਰੀਅੰਸ ਤਾਂ ਮਾੜਾ ਹੀ ਰਿਹਾ ਹੋਊਗਾ। ਆਪਾਂ ਨੂੰ ਪਤਾ ਕਿ ਉਹਨਾਂ ਦੇ ਜੁੱਤਾ ਵੀ ਸਿੱਟਿਆ ਗਿਆ, ਕਾਸਟ ਨੂੰ ਲੈ ਕੇ ਉਹਨਾਂ ਨੂੰ ਘੇਰਿਆ ਵੀ ਗਿਆ। ਜਿਹੜੇ ਸੂਰਿਆਕਾਂਤ ਨੇ ਉਹ ਹਰਿਆਣੇ ਤੋਂ ਨੇ। ਹਰਿਆਣੇ ਦਾ ਹਿਸਾਰ ਜ਼ਿਲ੍ਹਾ, ਉੱਥੇ ਉਹਨਾਂ ਦਾ ਪਿੰਡ ਹੈ ਪੇਟਵਾੜ। ਅਤੇ ਉਹ 10ਵੀਂ ਤੱਕ ਪਿੰਡ 'ਚ ਹੀ ਪੜ੍ਹੇ ਸੀਗੇ। ਬਾਅਦ 'ਚ ਫਿਰ ਇੱਥੇ ਬਾਹਰ ਆਏ ਸੀਗੇ ਪੜ੍ਹਨ ਵਾਸਤੇ ਸ਼ਹਿਰ 'ਚ। ਅਤੇ ਉਹਨਾਂ ਨੇ ਪਹਿਲੀ ਜਿਹੜੀ ਪ੍ਰੈਕਟਿਸ ਸੀਗੀ ਉਹ ਹਿਸਾਰ ਡਿਸਟ੍ਰਿਕਟ ਕੋਰਟ 'ਚ ਹੀ ਕੀਤੀ। ਉਸ ਤੋਂ ਬਾਅਦ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਪ੍ਰੈਕਟਿਸ ਕੀਤੀ। ਉੱਥੇ ਫਿਰ ਜੱਜ ਬਣ ਗਏ। ਉਸ ਤੋਂ ਅੱਗੇ ਫਿਰ ਉਹ ਅੱਗੇ ਵੱਧਦੇ ਸੁਪਰੀਮ ਕੋਰਟ ਦੇ ਅੱਜ ਚੀਫ ਜਸਟਿਸ ਆਫ ਇੰਡੀਆ ਬਣ ਗਏ ਹੈਗੇ ਆ। ਉਹਨਾਂ ਨੂੰ ਜੀ ਮੰਨਿਆ ਜਾਂਦਾ ਗਾ ਕਿ ਉਹ ਪ੍ਰੋ ਬੀਜੇਪੀ ਉਹਨਾਂ ਦਾ ਸਟਾਂਸ ਮੰਨਿਆ ਜਾਂਦਾ ਗਾ। ਲੋਕ ਅਕਸਰ ਗੱਲ ਕਰਦੇ ਨੇ ਅਤੇ ਦੇਖਦੇ ਹਾਂ ਕਿ ਅਤੇ ਉਹਨਾਂ ਕੋਲ ਟਾਈਮ ਵੀ ਖਾਸਾ ਰਹੂਗਾ। ਉਹ 2027 'ਚ ਜਾ ਕੇ ਰਿਟਾਇਰ ਹੋਣਗੇ। ਜੀ ਤਾਂ ਮਤਲਬ ਜਿਵੇਂ ਜਿਹੜੇ ਥੋੜ੍ਹੇ ਜਿਹੇ ਇਸ ਕਿਸਮ ਦੇ ਨੇ ਕਿ ਕਾਂਸਟੀਟਿਊਸ਼ਨਲ ਰੈਮੇਡੀਜ਼ ਦੇ ਥਰੂ ਰਾਹਤ ਲੈਣ ਦੀਆਂ ਕੋਸ਼ਿਸ਼ ਕਰਦੇ ਨੇ। ਮਤਲਬ ਕੀ ਗੱਲ ਕਰ ਲਈਏ ਕਿ ਜਿਹੜੇ ਕਿ ਸਰਕਾਰ ਨੂੰ ਜਿਹੜਾ ਇਹ ਐਕਟਿਵਿਜ਼ਮ ਹੁੰਦਾ ਨਾ ਕੋਰਟ ਵਾਲਾ, ਉਹਦੇ ਰਾਹੀਂ ਸਰਕਾਰ ਨੂੰ ਜਿਹੜੀ ਘੇਰਨ ਦੀ ਗੱਲ ਕਰਦੇ ਨੇ। ਉਹ ਕਹਿ ਰਹੇ ਨੇ ਕਿ ਕੁਰਸੀ ਕੀ ਪੇਟੀ ਬਾਂਧ ਲੀजिए ਅਗਲੇ 14 ਮਹੀਨੇ। ਤਾਂ ਜੀ ਉਹ ਗੱਲ ਹੈ ਜੀ, ਕੁਰਸੀ ਦੀ ਪੇਟੀ ਬੰਨ੍ਹ ਲਿਓ 14 ਮਹੀਨੇ। ਦੇਖਦੇ ਹਾਂ ਕਿ ਕਿਵੇਂ ਦਾ ਸਫ਼ਰ ਰਹੂਗਾ। ਮਤਲਬ ਫੋਰ ਮੀ ਆਲਸੋ, ਮਤਲਬ ਜੇ ਮੈਂ ਵੀ ਉਹਨਾਂ ਨੂੰ ਕਿਸੇ ਕੈਟਾਗਰੀ 'ਚ ਫਿੱਟ ਕਰਨਾ ਹੋਵੇ ਤਾਂ ਮੈਨੂੰ ਵੀ ਲੱਗਦਾ ਹੈਗਾ ਕਿ ਉਹ ਸੈਂਟਰ ਟੂ ਰਾਈਟ ਵੱਲ ਸ਼ਿਫਟ ਮਾਰਦੇ ਨੇ, ਯਾਨੀ ਕਿ ਪ੍ਰੋ ਬੀਜੇਪੀ ਉਹਨਾਂ ਨੂੰ ਮੰਨਿਆ ਜਾਂਦਾ ਗਾ। ਜੀ। ਸੋ ਆਮ ਤੌਰ ਤੇ ਇਹ ਧਾਰਨਾ ਹੀ ਬਣ ਚੁੱਕੀ ਹੈ ਇਸ ਦੇਸ਼ ਦੇ ਵਿੱਚ ਵੀ ਜਿਹੜਾ ਵੀ ਵੱਡੇ ਅਹੁਦਿਆਂ ਤੇ ਆਪ ਚੁਣ ਕੇ ਬਿਠਾਇਆ ਜਾਂਦਾ ਹੈ, ਇਹ ਇਲੈਕਟਡ ਨਹੀਂ ਭਾਵ ਸਿਲੈਕਟਡ ਆਉਂਦਾ ਹੈ, ਉਹਨਾਂ ਦੇ ਵਿੱਚ ਬਹੁਤੀ ਬੀਜੇਪੀ ਦੇ ਪਸੰਦੀਦੇ ਵਿਅਕਤੀਆਂ ਦੀ ਹੀ ਭਰਤੀ ਆਉਣੀ ਹੁੰਦੀ ਹੈ। ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਦੁਬਈ ਏਅਰ ਸ਼ੋਅ ਦੀ ਗੱਲ ਕਰ ਲੈਂਦੇ ਹਾਂ। ਦੁਬਈ ਏਅਰ ਸ਼ੋਅ ਭਾਰਤ ਦੇ ਲਈ ਨਾ ਤਾਂ ਬਹੁਤਾ ਚੰਗਾ ਰਿਹਾ ਹੈ, ਨਾ ਹੀ ਯਾਦਗਾਰ ਰਿਹਾ ਹੈ। ਯਾਦਗਾਰ ਵੀ ਜੇ ਰਹੂਗਾ ਤਾਂ ਬਹੁਤ ਬੁਰੀਆਂ ਯਾਦਾਂ ਦੇ ਨਾਲ, ਕਿਉਂਕਿ ਭਾਰਤ ਦਾ ਆਪ ਦਾ ਪ੍ਰੋਡਕਟ ਤੇਜਸ ਉੱਥੇ ਜਾ ਕੇ ਬੁਰੇ ਤਰੀਕੇ ਦੇ ਨਾਲ ਫੇਲ ਹੋਇਆ। ਪਹਿਲਾਂ ਤੇਲ ਲੀਕ ਹੋਣ ਦੀ ਖਬਰ, ਉਸ ਤੋਂ ਬਾਅਦ ਕ੍ਰੈਸ਼ ਹੋ ਜਾਣ ਦੀ ਖਬਰ। ਇਸ ਦੇ ਨਾਲ ਜਿਹੜਾ ਇਸ ਨੂੰ ਨਿਰਯਾਤ ਕਰਨ ਦਾ ਸੁਪਨਾ ਸੀ ਭਾਰਤ ਦਾ, ਤਕਰੀਬਨ ਟੁੱਟ ਗਿਆ ਸਮਝੀਏ। ਦੇਖੋ ਤੇਜਸ ਨੂੰ ਲੈ ਕੇ ਇੱਕ ਹਾਈਪ ਤਾਂ ਕ੍ਰੀਏਟ ਕਰਨਾ ਚਾਹ ਰਿਹਾ ਸੀਗਾ ਇੰਡੀਆ। ਜਿਵੇਂ ਮਿਡਲ ਈਸਟ 'ਚ ਜਾਂ ਫਿਰ ਦੱਖਣ ਪੂਰਬ ਏਸ਼ੀਆ ਹੋ ਗਿਆ ਜਾਂ ਫਿਰ ਲੈਟਨ ਅਮੈਰੀਕਾ, ਉੱਥੇ ਉਹ ਤੇਜਸ ਨੂੰ ਲੈ ਕੇ ਇੰਡੀਆ ਨੂੰ ਲੱਗ ਰਿਹਾ ਸੀਗਾ ਕਿ ਇੱਥੇ ਸਾਡੇ ਖਰੀਦਦਾਰ ਹੋ ਸਕਦੇ ਨੇ। ਲੇਕਿਨ 20 ਮਹੀਨਿਆਂ ਅੰਦਰ ਇਹ ਦੂਜੀ ਵੱਡੀ ਤੁਸੀਂ ਕਹਿ ਸਕਦੇ ਹੋ ਵੱਡਾ ਐਕਸੀਡੈਂਟ ਸੀਗਾ। ਮਾਰਚ 2024 ਦੌਰਾਨ ਵੀ ਇਸ ਜੈਸਲਮੇਰ ਦੇ ਵਿੱਚ ਇਸ ਪਲੇਨ ਦਾ ਤੇਜਸ ਫਾਈਟਰ ਕਰਾਫਟ ਦਾ ਐਕਸੀਡੈਂਟ ਹੋਇਆ ਸੀਗਾ। ਉਸ ਟਾਈਮ ਵੀ ਬਹੁਤ ਸਾਰੀਆਂ ਚੀਜ਼ਾਂ ਸੀਗੀਆਂ। ਅਤੇ ਅੱਜ ਦਾ ਵਾਇਰ ਦੇ ਵਿੱਚ ਰਾਹੁਲ ਬੇਦੀ ਦਾ ਲੇਖ ਵੀ ਛਪਿਆ ਗਾ, ਜਿਹੜੇ ਕਿ ਰੱਖਿਆ ਵਿਸ਼ੇਸ਼ਕ ਨੇ, ਡਿਫੈਂਸ ਐਕਸਪਰਟ ਨੇ, ਕਿ ਇਹਦੇ ਕਰਕੇ ਬੇਸਿਕਲੀ ਵੱਡਾ ਰਣਨੀਤਿਕ ਅਤੇ ਵਪਾਰਿਕ ਨੁਕਸਾਨ ਹੋਇਆ ਗਾ। ਅਤੇ ਇਹਦੀ ਹਾਲਾਂਕਿ ਜਿਹੜੀ ਤੇਜਸ ਦੇ ਜਿਹੜੇ ਕੰਪੀਟੀਸ਼ਨ ਹੈਗਾ ਉਹ J-10 ਅਤੇ JF-17 ਨਾਲ ਹੈ। ਅਤੇ ਉਹ ਇਹ ਜਿਹੜੇ ਫਾਈਟਰ ਜੈਟ ਨੇ ਇਹ ਤੇਜਸ ਤੋਂ ਘੱਟ ਕੀਮਤਾਂ 'ਚ ਉਪਲਬਧ ਨੇ ਇੰਟਰਨੈਸ਼ਨਲ ਮਾਰਕੀਟ 'ਚ। ਤਾਂ ਫਿਰ ਤੇਜਸ ਦਾ ਕ੍ਰੈਸ਼ ਹੋਣਾ ਕਿਤੇ ਨਾ ਕਿਤੇ ਨੁਕਸਾਨ ਤਾਂ ਹੋਊਗਾ। ਅਤੇ ਦੇਖਦੇ ਹਾਂ ਕਿ ਕਿਵੇਂ ਚੀਜ਼ਾਂ ਉਹ ਹੁੰਦੀਆਂ ਨੇ। ਇੱਕ ਮਤਲਬ ਤੁਸੀਂ ਯਾਦ ਕਰੋ 2008-9 'ਚ ਜਿਹੜਾ ਇਕਵਾਡੋਰ ਨੂੰ 7 ਧਰੁਵ ਹੈਲੀਕਾਪਟਰ ਵੇਚੇ ਸੀ ਇੰਡੀਆ ਨੇ, ਅਤੇ ਉਹ 4 ਐਕਸੀਡੈਂਟ ਹੋ ਗਏ ਸੀਗੇ। ਉਸ ਤੋਂ ਬਾਅਦ ਇਕਵਾਡੋਰ ਵਾਲਿਆਂ ਨੇ ਜਿਹੜਾ ਕੰਟਰੈਕਟ ਸੀ ਉਹ ਤਾਂ ਰੱਦ ਕੀਤਾ ਹੀ ਕੀਤਾ। ਇਸ ਤੋਂ ਇਲਾਵੇ ਮਤਲਬ ਖਾਸਾ ਇੰਡੀਆ ਨੂੰ ਮਤਲਬ ਕ੍ਰਿਟਿਸਿਜ਼ਮ ਦਾ ਸਾਹਮਣਾ ਵੀ ਕਰਨਾ ਪਿਆ। ਅਤੇ HAL ਜਿਹੜਾ ਹੈ ਉਹਨੂੰ ਵੀ ਵਿਸ਼ਵਾਸ ਮਤਲਬ ਉਹਦੀ ਵੀ ਜਿਹੜੀ ਕ੍ਰੈਡੀਬਿਲਿਟੀ ਹੈ ਉਹਨੂੰ ਵੀ ਨੁਕਸਾਨ ਹੋਇਆ ਸੀਗਾ। ਜੀ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਇਸ ਤੇ ਪਾਇਓ ਚਾਨਣਾ, ਕਹਿੰਦੇ ਅਕਬਰ ਤੇ ਟੀਪੂ ਸੁਲਤਾਨ ਹੁਣ ਇਤਿਹਾਸ ਦੀਆਂ ਕਿਤਾਬਾਂ 'ਚ ਮਹਾਨ ਨਹੀਂ ਰਹੇ। ਇਹ ਕਿਸ ਨੇ ਉਹਨਾਂ ਦੀ ਮਹਾਨਤਾ ਛੀਨ ਖੋਹਲੀ ਉਹਨਾਂ ਦੇ ਕੋਲੋਂ? ਦੇਖੋ ਬੇਸਿਕਲੀ ਕੀ ਹੈ ਕਿ ਜਿਹੜਾ ਇੰਡੀਅਨ ਹਿਸਟਰੀ ਹੈ ਉਹਨੂੰ ਰੀਰਾਈਟ ਕਰਨ ਦੀ ਜਿਹੜੀ ਕੋਸ਼ਿਸ਼ ਹੈ RSS ਦੀ, ਉਹ ਤਾਂ ਦਿਖਦੀ ਵੀ ਹੈ। RSS ਦੇ ਆਗੂ ਹੈਗੇ ਪ੍ਰਚਾਰ ਪ੍ਰਮੁੱਖ ਜਿਨ੍ਹਾਂ ਨੂੰ ਕਿਹਾ ਜਾਂਦਾ ਹੈਗਾ, ਸੁਨੀਲ ਅੰਬੇਕਰ। ਉਹਨਾਂ ਨੇ ਕਿਹਾ ਕਿ ਪਹਿਲਾਂ ਭਾਰਤ ਦੇ ਇਤਿਹਾਸ ਦੀਆਂ ਕਿਤਾਬਾਂ ਦੇ ਅੰਦਰ ਇਹਨਾਂ ਨੂੰ ਟੀਪੂ ਸੁਲਤਾਨ ਨੂੰ, ਅਕਬਰ ਨੂੰ ਮਹਾਨ ਦੱਸਿਆ ਹੋਇਆ ਸੀਗਾ, ਲੇਕਿਨ ਹੁਣ ਇਹਨਾਂ ਨੂੰ ਕਿਤਾਬਾਂ ਤੋਂ ਕੱਢ ਦਿੱਤਾ ਗਿਆ ਹੈਗਾ। ਹੁਣ ਇਹ ਜਿਹੜਾ ਦ ਗ੍ਰੇਟ ਵਾਲਾ ਹੈ ਨਾ, ਅਕਬਰ ਦਾ ਗ੍ਰੇਟ ਵਾਲਾ ਜਿਹੜਾ ਵਿਸ਼ੇਸ਼ਣ ਸੀਗਾ, ਐਡਜੈਕਟਿਵ ਸੀਗਾ, ਉਹ ਇਸਤੇਮਾਲ ਨਹੀਂ ਕੀਤਾ ਜਾਂਦਾ। ਅਤੇ NCERT ਦੀ ਕਿਤਾਬਾਂ 'ਚ ਜਿਹੜਾ ਬਦਲਾਅ ਹੋਇਆ, ਸੁਨੀਲ ਅੰਬੇਕਰ ਅਤੇ RSS ਉਹਦਾ ਖੂਬ ਪ੍ਰਚਾਰ ਕਰ ਰਹੀ ਹੈ ਅੱਜ ਕੱਲ੍ਹ।
ਤੇ ਉਹ ਚਾਹੇ ਕਿਸੇ ਆਪਣੇ ਮੁਲਕ 'ਚ ਜਿਹੜੇ ਆਪਾਂ ਨੂੰ ਪਤਾ ਸਿਆਲਾਂ 'ਚ ਬਹੁਤ ਸਾਰੇ ਲਿਟਰੇਚਰ ਫੈਸਟੀਵਲ ਹੁੰਦੇ ਹੈਗੇ ਆ ਅੱਡ ਸਿਟੀਜ਼ ਦੇ ਵਿੱਚ ਵੀ, ਤੇ ਸਾਰੇ ਕਿਤੇ ਜਾ ਕੇ RSS ਵਾਲੇ ਬੋਲ ਰਹੇ ਨੇ। ਤੇ ਇੱਕ ਕਮਾਲ ਦੀ ਗੱਲ ਇਹ ਵੀ ਹੈ ਕਿ RSS ਦੇ ਪ੍ਰਚਾਰਕਾਂ ਨੂੰ ਅੱਜ ਕੱਲ੍ਹ ਲਿਟਰੇਚਰ ਫੈਸਟੀਵਲਾਂ 'ਚ ਸਪੀਕਰ ਦੇ ਵਜੋਂ ਬੁਲਾਇਆ ਵੀ ਜਾ ਰਿਹਾ ਹੈਗਾ, ਯਾਨੀ ਕਿ ਨੋ ਡਾਊਟ ਉਹ ਆਪਣਾ ਪ੍ਰਚਾਰ ਹੁਣ ਇਸ ਹਿਸਾਬ ਨਾਲ ਕਰਨਗੇ। ਉਹ ਜਿਹੜੇ ਲਿਟਰੇਰੀ ਫੈਸਟ ਜਿਹੜੇ ਹੁੰਦੇ ਨੇ ਉਹਨਾਂ ਦੇ ਮੰਚਾਂ ਤੱਕ RSS ਵਾਲੇ ਪਹੁੰਚ ਗਏ ਹੈਗੇ ਆ, ਤੇ NCERT ਦੀ ਕਿਤਾਬਾਂ ਤੱਕ ਪਹੁੰਚ ਗਏ ਹੈਗੇ ਨੇ। ਯਾਨੀ ਕਿ ਉਹ ਨਾ ਤਾਂ ਬੱਚਿਆਂ ਦਾ ਜਿਹੜਾ ਲਿਟਰੇਚਰ ਹੁੰਦਾ ਗਾ ਬੱਚਿਆਂ ਨੂੰ ਸੇਫ ਕਰਨ ਵਾਲਾ ਉਹਨੂੰ ਵੀ ਨਹੀਂ ਛੱਡ ਰਹੇ, ਤੇ ਫਿਰ ਜਿਹੜਾ ਆਪਣੇ ਆਪ ਨੂੰ ਬੁੱਧੀਜੀਵੀ ਚਿੰਤਨਸ਼ੀਲ ਕਹਿਣ ਵਾਲੇ ਜਿਹੜੇ ਲੋਕ ਨੇ ਉਹਨਾਂ ਦਾ ਜਿਹੜਾ ਸਪੇਸ ਸੀਗਾ ਉਹਨੂੰ ਵੀ ਅਗਲੇ ਨਹੀਂ ਛੱਡ ਰਹੇ। ਜੀ। ਇਸ ਤੋਂ ਅੱਗੇ ਜੇਕਰ ਅਗਲੀਆਂ ਖਬਰਾਂ ਵੱਲ ਵਧੀਏ ਤਾਂ ਉਧਰ ਇੰਡੀਆ ਗੇਟ ਤੇ ਅੱਜ ਨਕਸਲੀ ਮਾਓਵਾਦੀ ਜਿਹੜਾ ਹਿੰਡਮਾ ਉਸ ਦੇ ਪੋਸਟਰ ਲਹਿਰਾਏ ਗਏ, ਲਾਲ ਸਲਾਮ ਦੇ ਨਾਅਰੇ ਲੱਗੇ, ਅਮਰ ਰਹੇ ਦੇ ਨਾਅਰੇ ਲੱਗੇ, 22 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਵੈਸੇ ਹਿੰਡਮਾ ਨੂੰ ਲੈ ਕੇ ਮੈਂ ਕੁਝ ਰਿਪੋਰਟਿੰਗ ਉੱਥੋਂ ਦੇਖ ਰਿਹਾ ਸੀ, ਉਹਨਾਂ ਦੇ ਪਿੰਡ ਤੋਂ ਹੀ ਰਿਪੋਰਟਿੰਗ ਹੋ ਰਹੀ ਸੀ। ਕਾਫੀ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਕਹਿੰਦੇ ਵੀ ਪੁਲਿਸ ਨੇ ਜਿਹੜਾ ਬਣਾਇਆ ਐਨਕਾਊਂਟਰ ਹਮੇਸ਼ਾ ਫੇਕ ਜਾਪਦਾ ਪੂਰੇ ਤਰੀਕੇ ਦੇ ਨਾਲ, ਕਿਉਂਕਿ ਉਹਨਾਂ ਦੇ ਕਹਿੰਦੇ ਹੱਥ ਪੈਰ ਪਤੀ ਪਤਨੀ ਦੇ ਟੁੱਟੇ ਹੋਏ ਸੀ, ਪੂਰੇ ਤਰੀਕੇ ਦੇ ਨਾਲ ਚਾਕੂ ਲੱਗੇ ਹੋਏ ਸੀ ਉਹਨਾਂ ਦੇ। ਤੇ ਉੱਥੋਂ ਦੇ ਲੋਕ ਵੀ ਕਹਿੰਦੇ ਨੇ ਵੀ ਭਾਈ ਇਹ ਹਿੰਡਮਾ ਇਹੋ ਜਿਹਾ ਵਿਅਕਤੀ ਸੀ ਕਿ ਇੰਨੇ ਘੱਟ ਬੰਦੇ ਨਹੀਂ ਮਰਨੇ ਸੀ ਜੇਕਰ ਉਸ ਦਾ ਕਹਿ ਲਈਏ ਇਨਕਾਊਂਟਰ ਹੁੰਦਾ। ਕਹਿੰਦੇ ਵੀ ਉਸ ਨੂੰ ਹੋ ਸਕਦਾ ਚੱਕ ਕੇ ਮਾਰਿਆ ਗਿਆ ਹੋਵੇ ਜਾਂ ਫਿਰ ਆਪਣਿਆਂ ਦੇ ਵਿੱਚੋਂ ਕਿਸੇ ਨੇ ਗਦਾਰੀ ਕੀਤੀ ਹੈ। ਪਰ ਜੇ ਇਸ ਤੇ ਚਾਨਣਾ ਪਾਉਣਾ ਹੋਵੇ ਕਿ ਮਾਓਵਾਦ ਜਾਂ ਫਿਰ ਇਹਨਾਂ ਦਾ ਜਿਹੜਾ ਨਕਸਲਵਾਦ ਚੱਲਦਾ ਹੈ, ਇਹ ਕੀ ਜਲ ਜੰਗਲ ਜ਼ਮੀਨ ਦੀ ਹੀ ਲੜਾਈ ਹੈ ਜਾਂ ਫਿਰ ਆਦੀਵਾਸੀਆਂ ਨੂੰ ਆਪਣੇ ਨਾਲ ਜੋੜਨ ਦੀ ਇੱਕ ਸਿਰਫ ਵਰਤਿਆ ਜਾਣ ਵਾਲਾ ਕਹਿ ਲਈਏ ਵੀ ਡਾਇਲੋਗ ਹੈ ਵੀ ਜਲ ਜੰਗਲ ਤੇ ਜ਼ਮੀਨ ਬਚਾਉਣੀ ਹੈ, ਤੁਸੀਂ ਸਾਡੇ ਨਾਲ ਹਥਿਆਰ ਚੱਕੋ। ਦੇਖੋ ਬੇਸਿਕਲੀ ਨਾ ਇੰਨਾ ਸਿੰਪਲੀ ਜਿੰਨੇ ਵੀ ਆਪਾਂ ਕਹਿ ਲਈਏ ਕਿ ਮੂਵਮੈਂਟ ਨੇ, ਖਾਸ ਕਰ ਜਿਨ੍ਹਾਂ 'ਚ ਹਥਿਆਰਾਂ ਦੀ ਵਰਤੋਂ ਹੋ ਰਹੀ ਹੈ, ਆਰਮਡ ਮੂਵਮੈਂਟ ਜਿਹਨੂੰ ਆਪਾਂ ਪੋਲੀਟੀਕਲ ਲੈਂਗੁਏਜ 'ਚ ਕਹਿੰਦੇ ਹੈਗੇ ਆ, ਉਹਨਾਂ ਦੀ ਇੰਨੀ ਸਿੰਪਲ ਵਿਆਖਿਆ ਨਹੀਂ ਹੋ ਸਕਦੀ। ਅੱਜ ਇੰਡੀਆ ਗੇਟ ਤੇ ਵੱਡਾ ਪ੍ਰੋਟੈਸਟ ਰੱਖਿਆ ਗਿਆ ਸੀ ਏਅਰ ਪੋਲਿਊਸ਼ਨ ਨੂੰ ਲੈ ਕੇ, ਉੱਥੇ ਪਹੁੰਚੇ, ਉੱਥੇ ਇਹ ਜਿਹੜੇ ਦਿੱਲੀ ਯੂਨੀਵਰਸਿਟੀ JNU ਦੇ ਨੌਜਵਾਨ ਸੀਗੇ ਸਟੂਡੈਂਟ, ਇਹ ਵੀ ਪਹੁੰਚੇ ਹੋਏ ਸੀ। ਇਹਨਾਂ ਨੇ ਜੋਸ਼ 'ਚ ਹਿਡਮਾ ਨੂੰ ਲੈ ਕੇ ਨਾਅਰੇ ਮਾਰੇ ਹੈਗੇ। ਹਾਂ, ਤੁਸੀਂ ਉਹ ਜਿਹੜੀ ਰਿਪੋਰਟਿੰਗ ਦੀ ਗੱਲ ਕਰ ਰਹੇ ਹੋ ਮੈਂ ਵੀ ਵੇਖ ਰਿਹਾ ਗਾ, ਆਦੀਵਾਸੀਆਂ 'ਚ ਖਾਸਾ ਰੋਹ ਹੈ ਉਹਨੂੰ ਲੈ ਕੇ, ਤੇ ਉਹਨੂੰ ਫੇਕ ਐਨਕਾਊਂਟਰ ਦੀ ਹੀ ਸੰਗਿਆ ਦਿੱਤੀ ਜਾ ਰਹੀ ਹੈ। ਠੀਕ ਹੈ, ਤੇ ਪਰ ਦਿੱਲੀ ਪੁਲਿਸ ਨੇ ਜਿਹੜਾ ਉਹ ਏਅਰ ਪੋਲਿਊਸ਼ਨ ਵਾਲਾ ਜਿਹੜਾ ਪੂਰਾ ਪ੍ਰੋਟੈਸਟ ਸੀ, ਉਹਦੇ ਜਿਹੜੇ ਐਕਟਿਵਿਸਟ ਸੀ ਉਹਨਾਂ ਨਾਲ ਜਿਹੜਾ ਵਰਤਾਓ ਕੀਤਾ ਹੈ, ਤੇ ਜਿਹੜਾ ਹਿਡਮਾ ਵਾਸਤੇ ਜਿਹੜੇ JNU DU ਦੇ ਸਟੂਡੈਂਟ ਸੀਗੇ ਉਹਨਾਂ ਨਾਲ ਜਿਹੜਾ ਵਰਤਾਓ ਕੀਤਾ ਉਹ ਤਾਂ ਆਪਾਂ ਨੂੰ ਦੇਖਣ ਨੂੰ ਮਿਲਿਆ ਹੀ ਹੈਗਾ। 22 ਬੱਚਿਆਂ ਨੂੰ ਡਿਟੇਨ ਰੱਖਿਆ ਗਿਆ। ਕੱਲ ਰਾਤ ਨੂੰ ਵੀ ਮੈਂ ਉਸ ਬਾਰੇ ਟਵੀਟ ਵਗੈਰਾ ਪਾ ਰਿਹਾ ਸੀਗਾ ਕਿ ਆ ਹੋ ਰਿਹਾ ਗਾ, ਪਾਰਲੀਮੈਂਟ ਥਾਣੇ 'ਚ ਉਹਨਾਂ ਨੂੰ ਰੱਖਿਆ ਗਿਆ ਸੀ। ਤੇ ਦੇਖੋ ਹਿਡਮਾ ਨੂੰ ਲੈ ਕੇ ਅਲੱਗ-ਅਲੱਗ ਥਿਊਰੀਆਂ ਨੇ, ਆਦੀਵਾਸੀਆਂ ਨੂੰ ਲੈ ਕੇ ਅੱਡ-ਅੱਡ ਥਿਊਰੀਆਂ ਨੇ। ਜਿਵੇਂ ਜਿਹੜੀ ਚੀਜ਼ ਦੀ ਤੁਸੀਂ ਗੱਲ ਕਰ ਰਹੇ ਹੋ ਉਹਨੂੰ ਪੋਲੀਟੀਕਲ ਸਾਇੰਸ ਦੀ ਲੈਂਗੁਏਜ 'ਚ ਸੈਂਡਵਿਚ ਥਿਊਰੀ ਉਹਨੂੰ ਕਿਹਾ ਜਾਂਦਾ ਗਾ। ਸੈਂਡਵਿਚ ਥਿਊਰੀ ਨਾਲ ਮੈਂ ਐਗਰੀ ਨਹੀਂ ਕਰਦਾ। ਸੈਂਡਵਿਚ ਥਿਊਰੀ 'ਚ ਕੀ ਹੁੰਦਾ ਗਾ, ਸੈਂਡਵਿਚ ਥਿਊਰੀ 'ਚ ਲੋਕ ਪੋਰਟਰੇ ਕਰਦੇ ਨੇ ਕਿ ਦੇਖੋ ਆਪਣੀ ਪੋਲੀਟੀਕਲ ਉਸ ਵਾਸਤੇ ਉਹ ਜਿਹੜੇ ਕੁਛ ਲੋਕ ਨੇ ਉਹ ਆਦੀਵਾਸੀਆਂ ਨੂੰ ਪੀਸ ਰਹੇ ਨੇ। ਆਦੀਵਾਸੀ ਤਾਂ ਦੇਖੋ ਜੀ ਸਟੇਟ ਦੇ ਓਪਰੈਸ਼ਨ ਅਤੇ ਜਿਹੜੀ ਪੋਲੀਟੀਕਲ ਕਲਾਸ ਉਹ ਜਿਹੜੇ ਆਰਮਡ ਮੂਵਮੈਂਟ ਵਾਲੇ ਲੋਕ ਨੇ ਉਹਨਾਂ ਵਿੱਚ ਪਿੱਛੇ ਜਾ ਰਹੇ ਨੇ। ਇਸ ਕਿਸਮ ਦੀ ਬਹੁਤ ਸਾਰੀ ਚੀਜ਼ਾਂ ਹੁੰਦੀਆਂ। ਮਤਲਬ ਪੰਜਾਬ ਦਾ ਮੂਵਮੈਂਟ ਸੀ ਉਦੋਂ ਵੀ ਬਹੁਤ ਸਾਰੀਆਂ ਲੇਬਲਿੰਗਸ ਹੋਈਆਂ, ਉਸ ਟਾਈਮ ਵੀ ਸੈਂਡਵਿਚ ਥਿਊਰੀ ਚਲਾਈ ਗਈ ਸੀ। ਤਾਂ ਪੰਜਾਬ ਦੇ ਲੋਕ ਤਾਂ ਜੀ ਸ਼ਾਂਤੀ ਚਾਹੁੰਦੇ ਨੇ, ਪਰ ਕੁਛ ਲੋਕ ਨੇ ਜਿਹੜੇ ਕਿ ਗਨ ਲੈ ਕੇ ਤੁਰੇ ਫਿਰਦੇ ਨੇ। ਇਸ ਕਿਸਮ ਦੀ ਜਿਹੜੀ ਸੈਂਡਵਿਚ ਥਿਊਰੀਜ਼ ਹੁੰਦੀਆਂ ਨੇ ਉਹ ਜਦੋਂ ਵੀ ਕੋਈ ਆਰਮਡ ਮੂਵਮੈਂਟ ਹੁੰਦੀ ਹੈ ਉੱਥੇ ਟੋਸ ਕੀਤੀਆਂ ਜਾਂਦੀਆਂ ਨੇ। ਪਰ ਮਤਲਬ ਇਹਨਾਂ ਦੀ ਜਿਹੜੀ ਵਿਆਖਿਆ ਉਹ ਇੰਨੀ ਸਿੰਪਲ ਹੁੰਦੀ ਨਹੀਂ। ਠੀਕ ਹੈ, ਇੱਕ ਆਈਡੀਆ ਹੁੰਦਾ ਗਾ, ਉਹ ਆਈਡੀਆ ਮਤਲਬ ਉਸ ਆਈਡੀਆ ਪਿੱਛੇ ਲੋਕ ਇਕੱਠੇ ਵੀ ਹੁੰਦੇ ਹੈਗੇ ਆ, ਉਹ ਹਥਿਆਰ ਵੀ ਚੱਕਦੇ ਨੇ, ਤੇ ਫਿਰ ਹਾਂ ਸਟੇਟ ਦਾ ਵੀ ਇੱਕ ਆਪਣਾ ਰੁਖ ਹੁੰਦਾ ਗਾ ਤੇ ਇੱਕ ਰਿਐਕਸ਼ਨ ਵੀ ਹੁੰਦਾ ਗਾ। ਸਟੇਟ ਮਤਲਬ ਪੰਜਾਬ 'ਚ ਲੋਕਾਂ ਨੇ ਆਰਮਡ ਮੂਵਮੈਂਟ ਕਿਉਂ ਸ਼ੁਰੂ ਕੀਤੀ? ਮਤਲਬ ਉੱਥੇ ਸਟੇਟ ਧੱਕਾ ਕਰ ਰਿਹਾ ਸੀਗਾ। ਕੁਛ ਐਕਟ ਇੱਦਾਂ ਦੇ ਸੀਗੇ ਸਟੇਟ ਦੇ ਜਿਹੜੇ ਲੋਕਾਂ ਨੂੰ ਲੱਗੇ ਕਿ ਯਾਰ ਇਸ ਤੋਂ ਇਲਾਵਾ ਕੋਈ ਸਾਡੇ ਕੋਲ ਆਪਸ਼ਨ ਹੀ ਨਹੀਂ ਹੈ। ਆਦੀਵਾਸੀਆਂ ਦਾ ਵੀ ਇਹੀ ਹੈ। ਮਤਲਬ ਉਹਨਾਂ ਨੂੰ ਤੁਸੀਂ ਇੰਨਾ ਸਿੰਪਲ ਨਹੀਂ ਕਰ ਸਕਦੇ ਕਿ ਉਹ ਤਾਂ ਦੇਖੋ ਜੀ ਸੈਂਡਵਿਚ ਥਿਊਰੀ ਹੈਗੀ ਆ, ਉਹ ਤਾਂ ਉਹ ਵਿਚਾਲੇ ਫਸ ਗਏ ਹੈਗੇ। ਇਸ ਕਿਸਮ ਦਾ ਨਹੀਂ ਹੈ। ਉਹਨਾਂ ਨੇ ਵੀ ਜਿਹੜੇ ਆਮ ਮੂਵਮੈਂਟ ਉਹਨਾਂ ਨੇ ਕੀਤੀ ਹੋਊਗੀ ਉਹ ਸਾਰਾ ਮਤਲਬ ਇਸੇ ਵਜ੍ਹਾ ਨਾਲ ਉਹਨਾਂ ਦਾ ਵੀ ਹੋਇਆ ਹੋਊਗਾ। ਤਾਂ ਮੈਨੂੰ ਲੱਗਦਾ ਗਾ ਕਿ ਇਹਦੇ 'ਚ ਕੋਈ ਇੰਨਾ
ਉਹ ਨਹੀਂ ਹੈਗਾ, ਇਹਨੂੰ ਸੈਂਡਵਿਚ ਥਿਅਰੀ 'ਚ ਰਿਡਿਊਸ ਨਾ ਕੀਤਾ ਜਾਵੇ। ਬਾਕੀ AQI ਤਾਂ ਦਿੱਲੀ ਦਾ ਖਰਾਬ ਚੱਲ ਹੀ ਰਿਹਾ ਗਾ, ਜੀ ਤੇ ਦਿੱਲੀ ਪੁਲਿਸ ਨੇ ਤਾਂ ਸਿਰਫ ਡੰਡੇ ਮਾਰ ਕੇ ਬੰਦਿਆਂ ਦੇ ਜਿਹੜੇ ਆਪਾਂ ਲੰਗਸ ਹੈਗੇ ਆ ਉਹ ਸਟਰੋਂਗ ਕੀਤੇ ਹੈਗੇ ਆ, ਤਾਂ ਕਿ ਜ਼ਹਿਰੀਲੀ ਹਵਾ ਹੈ ਉਹਨੂੰ ਵੀ ਉਹ ਫਿਰ ਚੰਗੇ ਤਰੀਕੇ ਨਾਲ ਲੈ ਸਕਣ। ਜੀ, ਇਹ ਦੇਖ ਸਕਦੇ ਹੋ ਦੇਸ਼ ਦਾ ਕੀ ਹਾਲ ਹੈ ਵੀ ਜਿੱਥੇ ਤੁਸੀਂ ਸਾਫ਼ ਹਵਾ ਮੰਗੋਗੇ ਤਾਂ ਵੀ ਡੰਡੇ ਹੀ ਪੈਣਗੇ। ਇਹ ਹਾਲਾਤ ਬਣ ਚੁੱਕੇ ਨੇ, ਅਸੀਂ ਇਸ ਪੱਧਰ ਤੱਕ ਹੇਠਾਂ ਆ ਚੁੱਕੇ ਹਾਂ। ਸਾਡੀਆਂ ਮੰਗਾਂ ਦਾ ਪੱਧਰ ਜਿਹੜਾ ਉਹ ਦੁਨੀਆ ਨੂੰ ਕੀ ਦਰਸਾਉਂਦਾ ਹੋਊਗਾ ਕਿ ਭਾਰਤ 'ਚ ਚੱਲ ਕੀ ਰਿਹਾ ਹੈ। ਅੱਗੇ ਇਸ ਤੋਂ ਚੱਲਦੇ ਹਾਂ ਤਾਂ ਗੱਲ ਅਸਾਮ ਦੀ ਕਰ ਲੈਂਦੇ ਹਾਂ। ਉੱਥੇ BLO ਨੂੰ ਹੁਕਮ ਹੋ ਗਏ ਨੇ ਵੀ ਭਾਈ ਵੋਟਰਾਂ ਦੀਆਂ ਫੋਟੋਆਂ ਜਿਹੜੀਆਂ ਗਲਤ ਲੱਗੀਆਂ ਹੋਈਆਂ ਨੇ ਜਲਦੀ ਬਦਲ ਦਿਓ, ਕਿਉਂਕਿ ਬਿਹਾਰ ਦੇ ਵਿੱਚ ਜੋ ਕੁਛ ਆਪਾਂ ਦੇਖਿਆ ਹੈ ਉਹ ਹੈਰਾਨੀਜਨਕ ਤਾਂ ਨਹੀਂ ਸੀ, ਪਰ ਹਾਸੋਹੀਣਾ ਜ਼ਰੂਰ ਸੀ ਕਿ ਇੱਕ ਵਿਅਕਤੀ ਦੀ ਵੋਟਰ ID ਦੇ ਉੱਪਰ ਕਿਸੇ ਕੁੱਤੇ ਜਾਂ ਬਿੱਲੀ ਦੀ ਫੋਟੋ ਲੱਗੀ ਹੋਵੇ। ਨਹੀਂ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਜਿਹੜਾ ਬਿਹਾਰ ਦੇ ਵਿੱਚ ਹੋਇਆ, ਹਰਿਆਣੇ ਦੇ ਵਿੱਚ ਹੋਇਆ, ਹਰਿਆਣੇ ਦੇ ਵਿੱਚ ਤਾਂ ਇੱਕ ਬ੍ਰਾਜ਼ੀਲੀਅਨ ਮਾਡਲ ਦੀ ਫੋਟੋ ਲੱਗੀ ਹੋਈ ਸੀ। ਜੀ ਕੁੱਤੇ ਜੀ ਬਿੱਲੀਆਂ ਦੀ ਫੋਟੋਆਂ ਆਪਾਂ ਬਿਹਾਰ ਦੇ ਵਿੱਚ ਦੇਖੀਆਂ ਹੀ ਨੇ। ਉੱਦਾਂ ਅਗਲੇ ਜਿਹੜੇ ਹੈਗੇ ਆ ਵੋਟਰਾਂ ਨੂੰ ਉਹ ਕੁੱਤੇ ਬਿੱਲੇ ਹੀ ਜਾਪਦੇ ਨੇ, ਕੁੱਤੇ ਬਿੱਲੇ ਹੀ ਮੰਨਦੇ ਹੈਗੇ ਆ, ਤੇ ਉਹੀ ਮੈਨੂੰ ਦੇਖਣ ਨੂੰ ਮਿਲਿਆ। ਖੈਰ ਇਹਦੇ 'ਚ ਤਾਂ ਮੈਂ ਇੰਨਾ ਹੀ ਕਹਿਣਾ ਚਾਹਾਂਗਾ ਕਿ ਰਾਹੁਲ ਗਾਂਧੀ ਨੇ ਜਿਹੜਾ ਵੋਟ ਚੋਰੀ ਵਾਲਾ ਮੁੱਦਾ ਚੱਕਿਆ ਹੈਗਾ ਉਹਦੇ ਕਰਕੇ ਇੱਕ ਅਸਰ ਤਾਂ ਹੈ। ਦੇਖੋ ਜੀ ਉਹਨਾਂ ਨੇ ਫੇਕ ਵੋਟਰ, ਡੂਅਲ ਵੋਟਰ, ਕਈ ਸਾਰੇ ਮੁੱਦੇ ਚੁੱਕੇ ਹੈਗੇ। ਹਰਿਆਣੇ ਪੰਜਾਬ ਤੋਂ ਹਾਲਾਂਕਿ ਉਨੀ ਆਵਾਜ਼ ਨਹੀਂ ਆਈ ਹੈ, ਸੈਂਟਰਲ ਲੀਡਰਸ਼ਿਪ ਨੇ ਜੋ ਕਰਤਾ। ਪੰਜਾਬ 'ਚ ਦੱਸੋ ਜਿਹੜਾ ਡੂਅਲ ਵੋਟਰ ਹੈ, ਬਿਹਾਰ ਦੇ ਵਿੱਚ ਵੀ ਜਿਹੜੇ ਵੋਟਾਂ ਪਾ ਕੇ ਆਏ ਹੁਣ ਪੰਜਾਬ 'ਚ ਵੋਟਾਂ ਪਾਉਣਗੇ, ਉਹਨਾਂ ਬਾਰੇ ਕਿੰਨੀ ਕੁ ਚਰਚਾ ਹੈਗੀ ਨਹੀਂ ਹੈਗੀ ਆ। ਤਾਂ ਉਹ ਇੱਕ ਮੈਨੂੰ ਚੀਜ਼ ਲੱਗਦੀ ਹੈਗੀ ਆ ਕਿ ਇੰਨੀ ਚਰਚਾ ਇੱਥੇ ਨਹੀਂ ਦਿਖ ਰਹੀ ਆਪਾਂ ਨੂੰ ਪੰਜਾਬ 'ਚ, ਹਰਿਆਣੇ 'ਚ, ਜਿੱਥੇ ਸਭ ਤੋਂ ਵੱਧ ਮਤਲਬ 2027 'ਚ ਇਲੈਕਸ਼ਨ ਵੀ ਹੋਣਾ ਹੈਗਾ ਪੰਜਾਬ 'ਚ। ਚਲੋ ਹਰਿਆਣੇ 'ਚ ਤਾਂ ਹੋ ਚੁੱਕਿਆ ਹੈਗਾ, ਉੱਥੇ ਤਾਂ ਪੰਜਾਬ 'ਚ ਘੱਟੋ ਘੱਟ ਜਿਹੜੇ ਲੋਕ ਮਤਲਬ ਵੋਟਾਂ ਵਾਲੀ ਰਾਜਨੀਤੀ 'ਚ ਯਕੀਨ ਰੱਖਦੇ ਹੈਗੇ ਆ, ਉਹਨਾਂ ਨੂੰ ਇਸ ਮਾਮਲੇ ਤੇ ਕੰਮ ਕਰਨਾ ਚਾਹੀਦਾ। ਜੀ ਜੀ। ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਪੰਜਾਬ ਦੇ 3 ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਇਹ ਹੁਣ ਮਿਲਿਆ ਜਾਂ ਫਿਰ ਪਹਿਲਾਂ ਤੋਂ ਸੀ? ਇਹ ਕੀ ਗੱਲਬਾਤ ਹੈ ਜਿਹੜੀ ਹੁਣ ਆ ਰਹੀ ਤਲਵੰਡੀ ਸਾਬੋ, ਸ਼੍ਰੀ ਅਨੰਦਪੁਰ ਸਾਹਿਬ, ਅੰਮ੍ਰਿਤਸਰ ਸਾਹਿਬ ਨੂੰ? ਦੇਖੋ ਸਟੇਟ ਦੇ ਅੱਡ-ਅੱਡ ਕਿਸਮ ਦੇ ਉਹ ਹੁੰਦੇ ਆ ਕਿ ਆਪਾਂ ਨੂੰ ਪਤਾ ਕਿ ਤਲਵੰਡੀ ਸਾਬੋ ਹੋਵੇ, ਸ੍ਰੀ ਅੰਮ੍ਰਿਤਸਰ ਸਾਹਿਬ ਹੋਵੇ, ਜਾਂ ਫਿਰ ਅਨੰਦਪੁਰ ਸਾਹਿਬ ਹੋਣ, ਇਹ ਤਾਂ ਪਵਿੱਤਰ ਤਾਂ ਪਹਿਲਾਂ ਤੇ ਹੈਗੇ ਆ। ਹਾਂ, ਇਹ ਤਾਂ ਸਿਰਫ ਔਰ ਸਿਰਫ ਤੁਸੀਂ ਕਹਿ ਸਕਦੇ ਹੋ ਕਿ ਇੱਕ ਸਟੇਟ ਆਪਣਾ ਜੋ ਕੁਛ ਇੱਕ ਕਹਿ ਲਈਏ ਕਿ ਸਟੇਟ 'ਚ ਆ ਰਿਹਾ ਹੈਗਾ ਕਿ ਉਹਨਾਂ ਨੂੰ ਨਾ ਇੱਕ ਸਲਾਹ ਦਿੱਤੀ ਗਈ। ਠੀਕ ਹੈ, ਉਹ ਸਲਾਹ ਇਹ ਦਿੱਤੀ ਗਈ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਿ ਤੁਹਾਡਾ ਸਾਰਾ ਕੁਝ ਠੀਕ ਚੱਲ ਰਿਹਾ, ਤੁਸੀਂ ਸਿਰਫ ਔਰ ਸਿਰਫ ਆਪਣੇ ਵਿੱਚ ਪੰਥ ਨੂੰ ਇੰਜੈਕਟ ਕਰ ਲਿਓ, ਤੇ ਉਹ ਬਸ ਉਹ ਪੰਥ ਇੰਜੈਕਟ ਕਰ ਰਹੇ ਨੇ, ਤੇ ਇਸ ਤੋਂ ਜ਼ਿਆਦਾ ਕੁਝ ਨਹੀਂ। ਹਾਂ ਜੀ, ਮਤਲਬ ਸਿਟੀਜ਼ ਨੂੰ ਲੈ ਕੇ ਦੇਖੋ ਉਹਨਾਂ ਦੀ ਹਿਸਟੋਰੀਕਲ ਰੈਲੀਵੈਂਸ ਹੁੰਦੀ ਹੈ। ਜਿਹੜੇ ਸਟੇਟ ਹੁੰਦਾ ਗਾ ਉਹ ਕੀ ਟੈਗ ਦਿੰਦੇ ਨੇ, ਕੀ ਨਹੀਂ ਦਿੰਦੇ, ਉਹਨਾਂ ਦਾ ਕੀ ਕੁਝ ਨਹੀਂ ਹੈ। ਮਤਲਬ ਇਹਦਾ ਕੋਈ ਉਸ ਹਿਸਾਬ ਨਾਲ ਨਹੀਂ, ਉਹ ਤਾਂ ਸਾਰੇ ਪੰਜਾਬੀਆਂ ਦੇ ਮਨਾਂ 'ਚ, ਸਾਰੇ ਸਿੱਖਾਂ ਦੇ ਮਨਾਂ 'ਚ ਉਹਨਾਂ ਸ਼ਹਿਰਾਂ ਵਾਸਤੇ ਜਿਹੜਾ ਪੂਰਾ ਉਹਨਾਂ ਦਾ ਹਿਸਟੋਰੀਕਲ ਰੈਲੀਵੈਂਸ, ਹਿਸਟੋਰੀਕਲ ਕੰਟੀਨਿਊਟੀ ਹੈ, ਉਹ ਸਾਰਾ ਆਪਾਂ ਨੂੰ ਪਤਾ ਹੀ ਹੈ। ਸਾਰਾ ਜਿਹੜਾ ਗੌਰਵਸ਼ਾਲੀ ਇਤਿਹਾਸ ਹੈ ਉਹ ਆਪਾਂ ਨੂੰ ਪਤਾ ਹੀ ਹੈ। ਤਾਂ ਮਤਲਬ ਕੁਝ ਨਹੀਂ, ਠੀਕ ਹੈ। ਅੱਜ ਉਹਨਾਂ ਨੇ ਚੰਡੀਗੜ੍ਹ ਤੋਂ ਬਾਹਰ ਪਹਿਲੀ ਵਾਰ ਵਿਧਾਨ ਸਭਾ ਦਾ ਸੈਸ਼ਨ ਵੀ ਰੱਖਿਆ, ਉਹਦੇ 'ਚ ਬੋਲੇ ਵੀ। ਚੰਡੀਗੜ੍ਹ ਨੂੰ ਲੈ ਕੇ ਵੀ ਖਾਸੀ ਗੱਲ ਹੋਈ, ਕਿਉਂਕਿ ਚੰਡੀਗੜ੍ਹ ਨੂੰ ਲੈ ਕੇ ਜਿਹੜਾ ਕੇਂਦਰ ਸਰਕਾਰ ਚਾਹ ਰਹੀ ਹੈ, ਉਹ ਜਿਹੜਾ ਡਰਾਮਾ ਕਰਨਾ ਚਾਹ ਰਹੀ ਹੈ, ਉਹਦਾ ਵੀ ਵਿਰੋਧ ਹੋਇਆਗਾ। ਤਾਂ ਇਹ ਹੈ, ਬਾਕੀ ਤਾਂ ਠੀਕ ਹੀ ਹੈ ਚੀਜ਼ਾਂ, ਮਤਲਬ ਕੋਈ ਇੰਨਾ ਨਹੀਂ। ਜੀ ਜੀ। ਇਹ ਜਾਂਦੇ ਜਾਂਦੇ ਇਸ ਖਬਰ ਤੇ ਵੀ ਮਾੜਾ ਜਿਹਾ ਚਾਨਣਾ ਆਪਾਂ ਪਾ ਹੀ ਲਈਏ ਕਿ ਜ਼ੁਬਾਨ ਦਾ ਰਸ ਕੀ ਕੁਝ ਕਰਾ ਦਿੰਦਾ ਹੈ। ਕੰਗਣਾ ਰਣੌਤ ਦੂਜੀ ਵਾਰੀ ਬਠਿੰਡੇ ਪਹੁੰਚੀ। ਹਾਂਜੀ, ਉਹ ਬਠਿੰਡੇ ਪਹੁੰਚੇ ਨੇ। ਉਹ ਚਾਹ ਰਹੇ ਨੇ ਕਿ ਉਹਨਾਂ ਨੂੰ ਜਿਹੜਾ ਦਸੰਬਰ 'ਚ ਜਿਹੜੀ ਤਰੀਕ ਆ ਰਹੀ ਉਹਦੇ 'ਚ ਅਪੀਅਰ ਨਾ ਹੋਣਾ ਪਵੇ, ਉਹਨਾਂ ਦਾ ਵਕੀਲ ਆ ਜਾਵੇ, ਜਾਂ ਫਿਰ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਜੁੜ ਜਾਣ। ਇਸ ਕਿਸਮ ਦਾ ਉਹ ਰਾਹਤ ਦੀ ਡਿਮਾਂਡ ਕਰ ਰਹੇ ਨੇ ਕਿ ਉਸ ਕਿਸਮ ਦਾ ਉਹਨਾਂ ਨੂੰ ਸਹੂਲਤ ਮਿਲੇ। ਤਾਂ ਦੇਖਦੇ ਹਾਂ ਮਤਲਬ ਕੋਰਟ ਕੀ ਫੈਸਲਾ ਲੈਂਦਾ ਹੈਗਾ। ਉਹਨਾਂ ਨੇ ਲਾਈ ਹੈ ਇਹ ਪਟੀਸ਼ਨ, ਤਾਂ ਇਹ ਹੈ ਜੀ ਇਹਦੇ 'ਚ ਤਾਂ ਮਤਲਬ ਉਹ ਚਾਹ ਰਹੀ ਹੈ ਕਿ ਉਹਨੂੰ ਦੁਬਾਰੇ ਤੋਂ ਜਲੀਲ ਨਾ ਹੋਣਾ ਪਵੇ। ਪਿਛਲੀ ਵਾਰ ਆਈ ਸੀ ਤਾਂ ਪੰਜਾਬੀ ਮੀਡੀਆ ਨੇ ਖਾਸਾ ਉਹਦਾ ਜਲੂਸ ਕੱਢਿਆ ਸੀਗਾ, ਪੰਜਾਬੀ ਲੋਕਾਂ ਨੇ ਵੀ ਉਹਦਾ ਜਲੂਸ ਤਾਂ ਕੱਢ ਹੀ ਦਿੱਤਾ ਠੀਕ ਤਰੀਕੇ ਨਾਲ, ਤੇ ਉਹ ਬਸ ਚਾਹ ਰਹੀ ਹੈ ਕਿ ਹੁਣ ਦੁਬਾਰੇ ਉਹਨੂੰ ਜਲਾਲਤ ਦਾ ਸਾਹਮਣਾ ਨਾ ਕਰਨਾ ਪਵੇ। ਜੀ, ਸ਼ਾਇਦ ਕੰਨੀ ਹੱਥ ਤਾਂ ਲੱਗ ਹੀ ਗਏ ਹੋਣਗੇ, ਪਤਾ ਲੱਗ ਗਿਆ ਹੋਊਗਾ ਜਿਸ ਤਰੀਕੇ ਦੇ ਨਾਲ ਉਹ ਮਾਫੀ ਵੀ ਪੇਸ਼ ਕਰ ਚੁੱਕੇ ਆ ਆਪਣੀ, ਜਿਸ ਨੂੰ ਨਹੀਂ ਮਨਜ਼ੂਰ ਕੀਤਾ ਗਿਆ। ਸੋ ਇੱਥੇ ਹੀ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ।